ਪੰਜਾਬੀ ਰੇਡੀਓ USA ਤੇ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ 3 ਦਿਹਾੜੇ ਤੇ ਸਾਡੇ ਜਿਹੜੇ ਲੀਡਰ ਨੇ ਇਹ ਐਸੀ ਇੱਕ ਬੇਸ਼ਰਮ ਕੈਟਾਗਰੀ ਹੈ ਵੀ ਇਹ ਗਿਰਜਾਂ ਵਰਗੇ ਆ ਜਿਹੜੇ ਨੋਚਦੇ ਆ ਔਰ ਇਕੱਠ ਵੇਖ ਕੇ ਇਹਨਾਂ ਤੋਂ ਰਿਹਾ ਨਹੀਂ ਜਾਂਦਾ। ਹੁਣ ਕੀ ਕਾਲੀ ਕੀ ਕਾਂਗਰਸੀ ਕੀ ਆਪ ਵਾਲੇ ਕੀ ਕੈਪਟਨ ਕੀ ਭਾਜਪਾ ਸਾਰੇ ਸਿੱਧੂ ਦੇ ਹਮਦਰਦੀ ਵਜੋਂ ਪੇਸ਼ ਆ ਰਹੇ ਆ। ਪਰ ਤੁਹਾਨੂੰ ਪਤਾ ਵਾ ਕਿ ਇਹਨਾਂ ਦੇ ਕਿਰਦਾਰ ਅਸਲ ਦੇ ਵਿੱਚ ਕੀ ਹੈ। ਵਾਰੀ ਸਿਰ ਸਾਰਿਆਂ ਬਾਰੇ ਦੱਸਦਾ ਵਾਂ, ਕਾਲ ਨਾ ਕਰ ਜਿਓ ਕਿਤੇ ਇਹ ਨਾ ਕਹਿ ਦਿਓ ਕਿ ਕਿਸੇ ਨਾਲ ਵਿਤਕਰਾ ਹੋ ਗਿਆ, ਲਾ ਵਾਢਿਓ। ਸ਼ੁਰੂਆਤ ਕਰ ਲੈਂਦੇ ਸੁਖਬੀਰ ਸਿੰਘ ਬਾਦਲ ਤੋਂ। ਪਿਛਲੇ ਸਾਲ ਦਸੰਬਰ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲੇ ਨੇ ਕਾਂਗਰਸ ਜੁਆਇਨ ਕੀਤੀ ਹੈ ਤੇ ਸੁਖਬੀਰ ਸਿੰਘ ਬਾਦਲ ਸਟੇਜਾਂ ਤੋਂ ਪਤਾ ਕੀ ਕਹਿੰਦੇ ਸੀਗੇ ਵੀ ਇਹ ਬੰਦਾ ਗੈਂਗਸਟਰਾਂ ਦੇ ਨਾਲ ਲਿੰਕ ਕਰਦਾ ਵਾ ਤੇ ਇਹਨੂੰ ਅਸੀਂ ਸਰਕਾਰ ਆਉਣ ਤੇ ਜੇਲ੍ਹ ਭੇਜਾਂਗੇ। ਸਰਕਾਰ ਕਿਹੜੀ ਆਉਣੀ ਸੀ, ਜੇਲ੍ਹ ਵੀ ਨਹੀਂ ਭੇਜਿਆ ਗਿਆ। ਉਹਨੂੰ ਤਾਂ ਕਿਸੇ ਗੈਰ ਸਮਾਜੀ ਅਨਸਰ ਗੁੰਡੇ ਬੰਦੇ ਦੀ ਗੋਲੀ ਲੈ ਕੇ ਬਹਿ ਗਈ। ਇਹ ਸੁਖਬੀਰ ਸਿੰਘ ਬਾਦਲ ਦੀ ਕੋਟ ਆ। ਜੇਕਰ ਤਰੀਕ ਯਾਦ ਨਹੀਂ ਤਾਂ ਯਾਦ ਕਰਾ ਦਿੰਨਾ, ਜਿਹੜੀ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਸੀ 20 ਦਸੰਬਰ 2021 ਦੀ ਗੱਲ ਆ। ਨੈੱਟ ਤੇ ਜਾਓਗੇ ਸਾਰਾ ਕੁਝ ਮਿਲ ਜੂਗਾ। ਹੁਣ ਆਉਣਾ ਕੈਪਟਨ ਅਮਰਿੰਦਰ ਸਿੰਘ ਤੇ। ਕੈਪਟਨ ਅਮਰਿੰਦਰ ਸਿੰਘ ਅੱਜ ਬੇਸ਼ੱਕ ਸ਼ੋਕ ਜਤਾ ਰਿਹਾ ਪਰ ਅਸਲ ਦੇ ਵਿੱਚ ਇਹ ਸਾਰੇ ਝੂਠੇ ਨੇ, ਫਰੇਬੀ ਨੇ, ਮੌਕਾ ਪ੍ਰਸਤ ਨੇ। ਕੈਪਟਨ ਅਮਰਿੰਦਰ ਸਿੰਘ ਦੀ 10 ਦਸੰਬਰ ਦੀ ਗੱਲ ਹੈ 2021 ਦੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਮੂਸੇਵਾਲੇ ਨੂੰ ਗੈਂਗਸਟਰ ਕਿਹਾ ਸੀ। ਜੇਕਰ ਨਹੀਂ ਸੱਚ ਆਉਂਦਾ ਤਾਂ ਗੂਗਲ ਕਰ ਸਕਦੇ ਹੋ। ਹੁਣ ਆ ਜਾਈਏ ਭਾਜਪਾ ਤੇ। ਜਿੱਦੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਭਾਜਪਾ ਦਾ ਲੀਡਰ ਸਿਰਸਾ ਉਹ ਹੁੱਬ ਕੇ ਤਿੰਗ ਕੇ ਕਹਿੰਦਾ ਆਹ ਹੋ ਗਿਆ, ਫਲਾਂ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਠੀਕ ਹੈ, ਪਰ ਉਹਨਾਂ ਦੇ ਹੀ ਸਪੋਕਸਮੈਨ, ਉਹਨਾਂ ਦੇ ਹੀ ਟਿਕਟ ਤੋਂ ਚੋਣ ਲੜ ਚੁੱਕੇ ਤਜਿੰਦਰਪਾਲ ਬੱਗੇ ਨੇ, ਜਿਹੜੇ ਬੱਗੇ ਨੂੰ ਪੰਜਾਬ ਪੁਲਿਸ ਫੜਨ ਗਈ ਸੀ ਤੇ ਉਦੋਂ ਫਿਰ ਬੱਗੇ ਨੂੰ ਹੱਥਾਂ ਪੈਰਾਂ ਦੀ ਪਈ ਸੀ। ਉਸੇ ਬੱਗੇ ਨੇ 4 ਦਸੰਬਰ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਜੋੜਿਆ ਗਿਆ ਭਿੰਡਰਾਂ ਵਾਲਿਆਂ ਨਾਲ, ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜੋੜਿਆ ਗਿਆ ਤੇ ਇੱਕ ਨੈਰੇਟਿਵ ਸਿਰਜਿਆ ਗਿਆ। ਅਸੀਂ ਨਹੀਂ ਕਹਿੰਦੇ ਕਿ ਕਿਸੇ ਨੂੰ ਭਿੰਡਰਾਂ ਵਾਲਿਆਂ ਨਾਲ ਜੋੜਨਾ ਗਲਤ ਆ, ਪਰ ਇਹ ਨੈਰੇਟਿਵ ਸਿਰਜਦੇ ਆ ਖਾਲਿਸਤਾਨੀ ਕਹਿ ਕੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿਵੇਂ ਇਹ ਪ੍ਰਚਾਰ ਕਰਦੇ ਆ ਭਾਜਪਾ ਵਾਲਿਆਂ ਦੀ। ਇਹ ਭਾਜਪਾ ਵਾਲਿਆਂ ਦੀ ਕਰਤੂਤ ਆ ਤੇ ਭਾਜਪਾ ਦਾ ਹੀ ਇੱਕ ਲੀਡਰ ਕਹਿੰਦਾ ਸੀਗਾ ਕਿ ਇਹ ਬੰਦਾ ਜਿਹੜਾ ਵਾ ਇਹਦੇ ਗੈਂਗਸਟਰਾਂ ਨਾਲ ਲਿੰਕ ਆ ਤੇ ਕਾਂਗਰਸ ਨੇ ਗੈਂਗਸਟਰ ਸ਼ਾਮਲ ਕਰ ਲਿਆ ਵਾ। ਹੁਣ ਆ ਜਾਈਏ ਕਾਂਗਰਸ ਤੇ। ਮੈਂ ਬਹੁਤ ਸਾਰੇ ਐਨਾਲਿਸਟਾਂ ਨੂੰ ਸੁਣਿਆ ਇਹ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ। ਉਹਨਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਪੱਤਰਕਾਰ ਹੈ ਜਿਹੜੇ ਉੱਥੇ ਗਰਾਊਂਡ ਤੋਂ ਰਿਪੋਰਟ ਕਰ ਰਹੇ ਸੀਗੇ, ਉਹਨਾਂ ਦੇ ਵਿੱਚੋਂ ਕਈ ਬੜਾ ਵਧੀਆ ਕੰਮ ਕਰ ਰਹੇ ਆ। ਉਹਨਾਂ ਨੂੰ ਸੁਣਿਆ ਤੇ ਉਹ ਪਤਾ ਕੀ ਕਹਿ ਰਹੇ ਸੀਗੇ ਕਿ ਕਾਂਗਰਸ ਵੀ ਇੱਥੇ ਆ ਕੇ ਸਿਵੇ ਤੇ ਰੋਟੀਆਂ ਸੇਕ ਰਹੀ ਹੈ। ਕਿਵੇਂ? ਕਾਂਗਰਸ ਦੇ ਕੁਝ ਲੀਡਰਾਂ ਤੇ ਉੱਥੇ ਫੋਟੋ ਸੈਸ਼ਨ ਕਰਨ ਦੇ ਦੋਸ਼ ਲੱਗੇ। ਕਾਂਗਰਸ ਦੇ ਕੁਝ ਲੀਡਰਾਂ ਦੇ ਉੱਥੋਂ ਦੇ ਪੱਤਰਕਾਰ ਜਿਹੜੇ ਰਿਪੋਰਟਿੰਗ ਕਰ ਰਹੇ ਸੀਗੇ ਇਹ ਦੋਸ਼ ਲੱਗੇ ਵੀ ਇਹ ਤਾਂ ਇੱਥੇ ਆ ਕੇ ਕੰਫਰਟ ਜ਼ੋਨ ਲੱਭ ਰਹੇ ਸੀਗੇ ਵੀ ਕਿਵੇਂ ਗੱਡੀ ਤੋਂ ਸ਼ਮਸ਼ਾਨ ਘਾਟ 'ਚ ਜਾਣਾ ਵਾ ਤੇ ਕਿਵੇਂ ਗੱਡੀ 'ਚੋਂ ਵਾਪਸ ਆਉਣਾ ਤੇ ਕਿੱਥੇ ਕਿਹਦੇ ਨਾਲ ਫੋਟੋਆਂ ਲਵਾਉਣੀਆਂ। ਕਾਂਗਰਸ ਦੇ ਲੀਡਰਾਂ ਦੀਆਂ ਪਾਈਆਂ ਫੇਸਬੁੱਕ ਤੇ ਸਟੋਰੀਆਂ ਤੁਹਾਨੂੰ ਲੱਭ ਜਾਣੀਆਂ ਵਾ। ਲੀਡਰਾਂ ਦੇ ਨਾਂ ਲੈਣ ਦੀ ਨਹੀਂ ਲੋੜ, ਤੁਹਾਨੂੰ ਲੱਭ ਜਾਣੀਆਂ। ਤੇ ਕਾਂਗਰਸ ਦੇ ਹੀ ਲੀਡਰਾਂ ਤੇ ਇਲਜ਼ਾਮ ਲੱਗੇ ਸੁਖਪਾਲ ਖਹਿਰੇ ਤੋਂ ਬਿਨਾਂ। ਸੁਖਪਾਲ ਖਹਿਰਾ ਇਹ ਗੱਲ ਕਹਿੰਦਾ ਸੀਗਾ ਵੀ ਜਿੰਨਾ ਚਿਰ ਜਿਹੜੀ ਪੀੜਤ ਧਿਰ ਆ, ਪਰਿਵਾਰ ਹੈ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਅਸੀਂ ਸੰਸਕਾਰ ਨਹੀਂ ਕਰਾਂਗੇ। ਇਸ ਤੋਂ ਬਿਨਾਂ ਜਿਹੜੀਆਂ ਰਿਪੋਰਟਾਂ ਜਾਂ ਜਿਹੜੇ ਉੱਥੋਂ ਦੇ ਪੱਤਰਕਾਰ ਭਰਾ ਜਿਹੜੇ ਉੱਥੇ ਕਵਰ ਕਰ ਰਹੇ ਸੀਗੇ ਉਹ ਕਹਿੰਦੇ ਵੀ ਕਾਂਗਰਸ ਦੇ ਤਾਂ ਅੱਧੋ ਵੱਧ ਲੀਡਰ ਸੰਸਕਾਰ ਕਰਾਉਣ 'ਚ ਸੀਗੇ ਵੀ ਹੋ ਜਾਏ। ਹੁਣ ਇਹਨਾਂ ਦੀ ਕੀ ਮਜਬੂਰੀ ਹੈ, ਇਹਨਾਂ ਨੂੰ ਕਿਉਂ ਡਰ ਲੱਗਦਾ ਭਗਵੰਤ ਮਾਨ ਸਰਕਾਰ ਤੋਂ, ਇਹ ਦੱਸ ਸਕਦੇ ਆ। ਪਰ ਹਾਂ ਇੰਨਾ ਜ਼ਰੂਰ ਹੈ ਵੀ ਫਾਈਲਾਂ ਸਰਕਾਰ ਕੋਲੇ ਹਰੇਕ ਦੀਆਂ, ਕਿਸੇ ਦੀਆਂ ਥੋੜ੍ਹੀਆਂ ਕਿਸੇ ਦੀਆਂ ਬਾਹਲੀਆਂ, ਤੇ ਹਰੇਕ ਬੰਦਾ ਡਰਦਾ ਵੀ ਮੈਂ ਕਿਤੇ ਫਸ ਨਾ ਜਾਵਾਂ। ਫਸਦੇ ਤਾਂ ਉਹ ਹੁੰਦੇ ਜਿਹੜੇ ਬੇਦੋਸ਼ੀ ਹੁੰਦੇ ਆ, ਜਿਹੜੇ ਸੱਚੇ ਹੁੰਦੇ ਉਹ ਤਾਂ ਫੜੇ ਜਾਂਦੇ ਵੀ ਮੈਂ ਕਿਤੇ ਫੜਿਆ ਨਾ ਜਾਵਾਂ। ਤੇ ਹੁਣ ਅੱਜ ਗਏ ਰਾਜਕਰਤਾ ਧਿਰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ। ਇੱਕ ਵੀ ਸ਼ਬਦ ਜਿਹੜਾ ਮੂਸੇ ਪਿੰਡ ਦੇ ਲਈ ਮੂਸੇ ਪਿੰਡ 'ਚ ਜਾ ਕੇ ਭਗਵੰਤ ਮਾਨ ਦੇ ਕਿਸੇ ਚੁਣੇ ਹੋਏ ਨੁਮਾਇੰਦੇ ਨੇ ਨਹੀਂ ਉੱਥੇ ਜਾ ਕੇ ਬੋਲਿਆ ਇੱਕ ਵੀ ਸ਼ਬਦ। ਸ਼ਰਮ ਕਰੋ ਯਾਰ, ਮਾਨਸਾ ਵਾਲਿਆਂ ਨੇ ਵੀ ਵੋਟਾਂ ਪਾਈਆਂ ਤੁਹਾਨੂੰ। ਤੁਸੀਂ ਕਲਾਕਾਰ ਹੋ ਯਾਰ। ਭਗਵੰਤ ਮਾਨ ਇੱਕ ਕਲਾਕਾਰ ਨੇ ਔਰ ਬੜੇ ਸੂਖਮ ਦਿਲ ਦੇ ਇਨਸਾਨ ਨੇ ਭਗਵੰਤ ਮਾਨ। ਉਹਨਾਂ ਦਾ ਕਲੇਜਾ ਫਟਣਾ ਚਾਹੀਦਾ ਸੀ। ਤੁਹਾਡੀ ਸਿਕਿਉਰਿਟੀ ਘਟਾਈ ਨੇ ਔਰ ਉਹਦੇ ਪ੍ਰਚਾਰ ਨੇ ਇੱਕ ਮਾਪਿਆਂ ਦਾ ਪੁੱਤ ਖੋਲਿਆ, ਇੱਕ ਸੰਗੀਤ ਦਾ ਸਟਾਰ ਖੋਲਿਆ ਵਾ। ਤੁਸੀਂ ਪ੍ਰਚਾਰਿਆ ਉਹਨੂੰ, ਮੰਨੋ ਜਾਂ ਨਾ ਮੰਨੋ।
ਔਰ ਉਸ ਤੋਂ ਘਟੀਆ ਹਰਕਤ ਪਤਾ ਕੀ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨੇ, ਦਿੱਲੀ ਵਾਲਿਆਂ ਨੇ? ਇਹਨਾਂ ਨੇ ਪ੍ਰਚਾਰਿਆ ਵੀ ਉਹਨੂੰ ਜੀ ਉਹਦੇ ਕੋਲੇ ਫੋਰਚੂਨਰ ਗੱਡੀ ਸੀ। ਮੈਂ ਹਮੀਰ ਸਿੰਘ ਜੀ ਨੂੰ ਸੁਣ ਰਿਹਾ ਸੀਗਾ, ਬੜੇ ਸੀਨੀਅਰ ਜਰਨਲਿਸਟ ਨੇ ਉਹ ਕਹਿੰਦੇ ਵੀ ਪ੍ਰਚਾਰਿਆ ਗਿਆ ਵੀ ਉਹਦੇ ਕੋਲੇ ਫੋਰਚੂਨਰ ਗੱਡੀ ਸੀ। ਯਾਰ ਉਹ ਫੋਰਚੂਨਰ ਗੱਡੀ ਉਹਨੇ ਆਪ ਤਿਆਰ ਕਰਾਈ ਸੀ, ਤੁਹਾਡੀ ਨਹੀਂ ਸੀ। ਉਹ ਤੁਹਾਡੇ ਘਰੋਂ ਨਹੀਂ ਸੀ ਲੈ ਕੇ ਆਇਆ ਫੋਰਚੂਨਰ ਗੱਡੀ, ਉਹਦੀ ਆਪ ਦੀ ਤਿਆਰ ਕੀਤੀ ਸੀ। ਫਿਰ ਕਈ ਅਕਲੋਂ ਜਿਹੜੇ ਆ ਉਹ ਖਾਲੀ ਲੋਕ ਕਹਿ ਰਹੇ ਆ ਇਹਨਾਂ ਦੀ ਪਾਰਟੀ ਦੀ ਵੀ ਉਹਨਾਂ ਨੂੰ 2 ਸਿਕਿਉਰਿਟੀ ਗਾਰਡ ਦਿੱਤੇ ਸੀ, ਲੈ ਕੇ ਕਿਉਂ ਨਹੀਂ ਗਿਆ? AN-94 ਨਾਲ ਫਾਇਰ ਕੱਢਿਆ, 37 ਫਾਇਰ ਆ ਉੱਥੇ ਆ। ਤੁਹਾਡੀਆਂ ਜਿਹੜੀਆਂ ਆਪ ਸਾਡੇ ਪੁਲਿਸ ਕੋਲੇ ਅਸਲਾ ਵਾ, ਇਹ ਕੁਛ ਨਹੀਂ ਕਰ ਸਕਦਾ ਸੀ। ਤੇ ਜਿਹੜੀ ਰੇਕੀ ਕੀਤੀ ਗਈ, ਰਿਪੋਰਟਾਂ ਕਹਿ ਰਹੀਆਂ, ਜਾ ਕੇ ਗੂਗਲ ਸਰਚ ਕਰੋ, ਪਹਿਲਾਂ ਰਿਪੋਰਟਾਂ ਕਹਿ ਰਹੀਆਂ ਕਿ ਉਹ ਬੰਦੇ ਪਹਿਲਾਂ ਆਏ ਸੀ। ਸ਼ਾਹਰੁਖ ਦੇ ਬਿਆਨ ਆ ਵੀ ਅਸੀਂ ਪਹਿਲਾਂ ਰੇਕੀ ਕੀਤੀ ਸੀ, ਉਹਦੇ ਨਾਲ AK-47 ਵਾਲੇ ਸੀ, ਅਸੀਂ ਤਾਂ ਭੱਜ ਗਏ। ਆਹ ਹੁੰਦਾ ਹਥਿਆਰ ਦਾ ਡਰ ਜਿਹੜਾ ਤੁਸੀਂ ਖੋਲਿਆ। ਤੇ ਉਲਟਾ ਘਟੀਆ ਕੰਮ ਪਤਾ ਤੁਸੀਂ ਕੀ ਕੀਤਾ? ਇਹਨੂੰ ਪ੍ਰਚਾਰਿਆ ਵੀ ਉਹਦੇ ਕੋਲ ਸਿਕਿਉਰਿਟੀ ਖੋਲੀ ਆ। ਇੱਕ ਬੀਬੀ ਆ ਨੌਕਰਸ਼ਾਹੀ ਦੇ ਵਿੱਚ, ਜਿਹਨੇ ਲੀਕ ਕੀਤਾ ਕਿ ਕਿਹਦੇ ਨਾਮ ਆ ਜਿਨ੍ਹਾਂ ਤੋਂ ਸਿਕਿਉਰਿਟੀ ਲਈ ਆ। ਸਿਕਿਉਰਿਟੀ ਲੈਣ ਤੋਂ 24 ਘੰਟੇ ਦੇ ਵਿੱਚ ਤਾਂ ਇਹ ਕਾਂਡ ਹੋ ਗਿਆ। ਕੈਪਟਨ ਕਾਂਗਰਸ, ਅਕਾਲੀ BJP, ਭਗਵੰਤ ਤੇ ਆਪ ਸਾਰੇ ਇਸ ਸਿਸਟਮ ਦੇ ਵਿੱਚ, ਸਾਰੇ ਇਸ ਮੌਤ ਦੇ ਵਿੱਚ, ਸਾਰੇ ਇਸ ਕਤਲ ਦੇ ਵਿੱਚ ਕਿਤੇ ਨਾ ਕਿਤੇ ਬਰਾਬਰ ਦੇ ਦੋਸ਼ੀ ਆ। ਔਰ ਇਹ ਝੂਠੀ ਜਿਹੜੀ ਹਮਦਰਦੀ ਆ ਨਾ, ਇਸ ਲੈਣੀ ਨਾ ਗਿੱਜੋ ਇਹਨਾਂ ਸਿਆਸਤਦਾਨਾਂ ਕੋਲੋਂ, ਨਾ ਭਾਲੋ। ਇਹ ਲੋਕ ਸਿਵੇ ਤੇ ਰੋਟੀਆਂ ਸੇਕ ਰਹੇ, ਅੱਜ ਨਹੀਂ ਸੇਕ ਰਹੇ, ਬਹੁਤ ਪਹਿਲਾਂ ਦੇ ਪੰਜਾਬ ਦਾ ਕਾਲੇ ਦੌਰ ਦਾ ਵੇਲਾ ਯਾਦ ਕਰ ਲਓ, ਉਦੋਂ ਦੇ ਸੇਕ ਰਹੇ ਆ। ਅਸੀਂ ਉਦੋਂ ਦੇ ਕਹਿ ਰਹੇ ਹਾਂ ਵੀ ਇਹ ਜਿਹੜੇ ਲੋਕ ਨੇ ਇਹ ਦੋਗਲੇ ਨੇ, ਇਹਨਾਂ ਦਾ ਹੁਣ ਸਟੈਂਡ ਕੁਛ ਹੋ ਰਿਹਾ। ਆਹ ਕਿਹੜੇ ਮੂੰਹ ਨਾਲ ਕਹਿ ਰਹੇ ਨੇ ਕਿ ਅੱਜ ਜੀ ਆਹ ਹੋਣਾ ਚਾਹੀਦਾ, ਅੱਜ ਆਹ ਹੋਣਾ ਚਾਹੀਦਾ, ਜਿਹੜੇ ਖੁਦ ਗੈਂਗਸਟਰ ਕਹਿੰਦੇ ਰਹੇ। ਕਿਹੜੇ ਮੂੰਹ ਨਾਲ ਅੱਜ ਮਨਿੰਦਰ ਸਿਰਸੇ ਹੋਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਆ, ਜਦ ਕਿ ਪਹਿਲਾਂ ਉਹਨਾਂ ਨੂੰ ਸੰਤਾਂ ਨਾਲ ਜੋੜਦੇ ਰਹੇ ਤੇਜਿੰਦਰਪਾਲ ਬੱਗੇ ਹੋਣੀ। ਕਿਹੜੇ ਮੂੰਹ ਨਾਲ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ ਉਹਦੀ ਫੋਰਚੂਨਰ ਗੱਡੀ ਉਹਨੂੰ ਬੁਲਟ ਪ੍ਰੂਫ ਗੱਡੀ ਸੀ? ਕਿਹੜੀ ਗੱਡੀ ਸੀ? ਉਹਦੇ ਕੋਲੇ ਆਪਦੀ ਤਿਆਰ ਕੀਤੀ ਗੱਡੀ ਸੀ, ਉਹ ਲੈ ਕੇ ਨਹੀਂ ਗਿਆ। ਉਹਦੀ ਅਣਗਹਿਲੀ ਕਹਿ ਦਿਓ, ਨਿਕਲ ਜਾਓ, ਫਾਰਗ ਹੋ ਜਾਓ। ਪਰ ਜਿਹੜਾ ਬੰਦਾ ਤੁਹਾਨੂੰ 2-2.5 ਕਰੋੜ ਟੈਕਸ ਦਿੰਦਾ ਵਾ, ਜਿਹੜੇ ਬੰਦੇ ਨੂੰ 23 ਧਮਕੀਆਂ ਮਿਲੀਆਂ ਔਰ 3 ਸਾਲਾਂ ਤੋਂ ਮਿਲ ਰਹੀਆਂ ਕਿ ਉਹਦੀ ਸਿਕਿਉਰਿਟੀ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ। ਇੱਥੇ ਅਸੀਂ ਦੇਖਦੇ ਹਾਂ ਆ ਪਖੰਡੀਆਂ ਕੋਲੇ, ਆ ਬੂਮਣਿਆਂ ਕੋਲੇ, ਅੱਜ ਜਿਨ੍ਹਾਂ ਦੇ ਮਗਰ 4 ਸ਼ਗਿਰਦ ਹੁੰਦੇ ਆ, ਉਹਨਾਂ ਕੋਲੇ ਸਿਕਿਉਰਿਟੀਆਂ ਨੇ, ਤੇ ਤੁਸੀਂ ਇੱਕ ਟੈਕਸ ਪੇਅਰ ਬੰਦੇ ਨੂੰ ਸਿਕਿਉਰਿਟੀ ਨਹੀਂ ਦਿੱਤੀ ਯਾਰ। ਔਰ ਸਿਕਿਉਰਿਟੀ ਖੋ ਕੇ ਉਲਟਾ ਉਹਦਾ ਪ੍ਰਚਾਰ ਕਰ ਰਹੇ ਹੋ। ਇੰਜ ਸਿਆਸਤ ਦਾ ਸ਼ਿਕਾਰ ਹੋਇਆ ਸਿੱਧੂ ਮੂਸੇਵਾਲਾ, ਤੇ ਅੱਜ ਉਹਦਾ ਪਿਤਾ ਸਿਰ ਤੋਂ ਦਸਤਾਰ ਲਾ ਕੇ ਆਪਣਾ ਪੁੱਤ ਮੰਗ ਰਿਹਾ, ਦੇ ਦਿਓਗੇ ਵਾਪਸ? ਸੋ ਸਿਆਸਤ ਦਾ ਆ ਚਿਹਰਾ ਵਾ ਜਿਹਨੂੰ ਅਸੀਂ ਸਮਝਣ 'ਚ ਦੇਰ ਲਾ ਦਿੰਦੇ ਹਾਂ। ਕਰੀ ਚਲੋ ਪ੍ਰਚਾਰ ਆਪਦੀ ਪਾਰਟੀ ਲਈ, ਕਾਂਗਰਸ ਲਈ ਕਰੀ ਚਲੋ, ਅਕਾਲੀ ਦਲ ਲਈ ਕਰੀ ਚਲੋ, ਭਾਜਪਾ ਲਈ ਕਰੀ ਚਲੋ, ਆਪ ਲਈ ਕਰੀ ਚਲੋ, ਮੰਨਣਾ ਥੋੜ੍ਹਾ ਆ ਕਿਸੇ ਨੇ। ਪੰਜਾਬ ਦਾ ਦੁਖਾਂਤ ਹੀ ਇਹ ਆ ਕਿ ਅਸੀਂ ਪਹਿਲਾਂ ਫੈਨ ਹੋਏ ਬਾਦਲ ਸਾਹਿਬ ਦੇ, ਫਿਰ ਫੈਨ ਹੋ ਗਏ ਕੈਪਟਨ ਸਾਹਿਬ ਦੇ, ਫਿਰ ਫੈਨ ਹੋ ਗਏ ਅਸੀਂ ਚੰਨੀ ਸਾਹਿਬ ਦੇ, ਚੰਨੀ ਨੇ ਮੋਲਿਆ ਸਾਨੂੰ, ਵੇਚਦੀ ਅਸੀਂ ਕੇਜਰੀਵਾਲ ਦੇ ਫੈਨ ਹੋ ਗਏ, ਵੇਚਦੀ ਅਸੀਂ ਹੋਰਾਂ ਨਵਜੋਤ ਸਿੱਧੂ ਦੇ ਫੈਨ ਹੋ ਗਏ, ਫਿਰ ਅਸੀਂ ਭਗਵੰਤ ਮਾਨ ਦੇ ਫੈਨ ਹੋ ਗਏ। ਬਸ ਅਸੀਂ ਇੱਦਾਂ ਹੀ ਰਹਿਣਾ, ਅਸੀਂ ਸਿਆਸੀ ਲੋਕਾਂ ਦੇ ਮਗਰ ਹੀ ਰਹਿਣਾ ਵਾ। ਔਰ ਇੱਕ ਸ਼ਬਦ ਯੂਜ਼ ਕਰਦੇ ਆ ਸਿਆਸੀ ਲੋਕਾਂ ਦੇ ਜਿਹੜੇ ਚਾਹੁਣ ਵਾਲੇ, ਉਹਨਾਂ ਲਈ ਮੈਂ ਉਹ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਇੱਥੇ ਔਨ ਸਕਰੀਨ 'ਤੇ। ਪਰ ਮਾਫ਼ ਕਰਨਾ, ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਆ। ਕਿਸੇ ਨੂੰ ਹੱਕ ਨਹੀਂ ਅੱਜ ਇਸ ਤਰ੍ਹਾਂ ਦੇ ਮਗਰਮੱਛ ਦੇ ਹੰਝੂ ਵਹਾਉਣ ਦਾ। ਕਿਸੇ ਨਾ ਕਿਸੇ ਨੇ ਹਰ ਤਰੀਕੇ ਨਾਲ ਇਸ ਇਨਸਾਨ ਨੂੰ ਭੰਡਿਆ ਤਾਨਿਆਂ ਦੇ ਨਾਲ। ਅੱਜ ਇਹ ਇਨਸਾਨ ਨੂੰ ਨਿਸ਼ਾਨਾ ਬਣਾਇਆ ਕਿਸੇ ਨੇ ਤਾਨਿਆਂ ਨਾਲ ਤੇ ਕਿਸੇ ਨੇ ਲਾਪਰਵਾਹੀ ਨਾਲ। ਅੱਜ ਉਹ ਬੰਦਾ ਸਾਡੇ ਵਿਚਕਾਰ ਨਹੀਂ ਰਿਹਾ। ਪਰ ਹੱਕ ਨਹੀਂ ਹੈ ਸਿੱਧੂ ਮੂਸੇਵਾਲੇ ਦੇ, ਜੇਕਰ ਫੈਨ ਹੋ ਤਾਂ ਇਹਨੂੰ ਸਿਆਸਤਦਾਨਾਂ ਤੱਕ ਇਸ ਗੱਲ ਨੂੰ ਪਹੁੰਚਾਇਓ ਜ਼ਰੂਰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।